ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਭਾਰਤੀ ਮੀਡੀਆ ਤੇ ਯੂਟਿਊਬਰਾਂ ਦੀ ਫੌਜ ਵੱਲੋਂ ਪੰਜਾਬ ਨੂੰ ਇੱਕ ਬਾਰੂਦ ਦੇ ਢੇਰ ਤੇ ਬੈਠੇ ਸੂਬੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਇਸ ਸਭ ਲਈ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਨੂੰ ਬਲੀ ਦਾ ਬੱਕਰਾ ਬਣਾਉਣ ਦੀਆਂ ਤਿਆਰੀਆਂ ਜਾਪਦੀਆਂ ਨੇ ਔਰ ਉਹਨਾਂ ਦੀ ਸਿਕਿਉਰਿਟੀ ਨਾਲ ਸੰਬੰਧਿਤ ਨੌਜਵਾਨਾਂ ਨੂੰ ਬੇਹਥਿਆਰੇ ਕੀਤਾ ਜਾ ਰਿਹਾ ਹੈ ਔਰ ਨੌਜਵਾਨਾਂ ਦੀ ਜਿਹੜੀ ਫੜੋਫੜੀ ਦਾ ਸਿਲਸਿਲਾ ਉਹ ਜਾਰੀ ਹੈ। ਸੋ ਵੀਅਰਸ ਇਉਂ ਜਾਪਦਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਸਿੱਖ ਨਸਲਕੁਸ਼ੀ ਦਾ ਜਿਹੜਾ ਮਾਹੌਲ ਹੈ ਉਹ ਤਿਆਰ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਨੇ YouTube ਤੇ ਜੀ, ਔਰ ਉਹਨਾਂ ਦੇ ਵਿੱਚ ਸਾਡੇ ਵੀਰ ਜੀਤ ਸਿੰਘ, ਰਾਜਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਬਲਕਾਰ ਸਿੰਘ, ਜੀਤ ਸਿੰਘ ਫਿਰ ਲਿਖਦੇ ਨੇ, ਫਿਰ ਲਵਲੀ ਦੀ ਆਈਡੀ ਤੋਂ ਲਵਲੀ ਫਿਰ ਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਨੇ ਮੈਸੇਜ, ਔਰ ਇਸੇ ਤਰ੍ਹਾਂ ਵੀ ਜਾਟ ਉਹਨਾਂ ਦਾ ਕਿ ਪੰਜਾਬੀਆਂ ਨੂੰ ਆਪਣੇ ਦੁਸ਼ਮਣ ਨਾਲੋਂ ਪਹਿਲਾਂ ਗੱਦਾਰਾਂ ਦਾ ਕੋਈ ਹੱਲ ਕਰਨਾ ਪੈਣਾ। ਬਿਲਕੁਲ ਠੀਕ ਹੈ। ਇਸ ਵੇਲੇ ਉਹ ਸਾਡੇ ਵਿੱਚ ਬੈਠੇ ਉਹਨਾਂ ਦੇ ਜਿਹੜੇ ਮੂਲ ਨੇ ਉਹਨਾਂ ਤੋਂ ਹੀ ਕੰਮ ਲੈ ਰਹੇ ਨੇ ਔਰ ਇਸ ਦੇ ਨਾਲ ਅਮਰੀਕ ਸਿੰਘ ਹੈ, ਜ਼ੁਬੇਰ ਜਾਕੂਬ ਨੇ, ਹਾਂਜੀ ਉਹਨਾਂ ਨੇ ਜਿਹੜਾ ਤੁਸੀਂ ਪੜ੍ਹੋਗੇ? ਹਾਂਜੀ ਹਾਂ ਚਲੋ। ਵੀ ਜੱਟ ਉਹਨਾਂ ਨੇ ਲਿਖਿਆ ਕਿ ਹਿਮਾਚਲ ਦੇ ਟਰੱਕ ਜੋ ਪੰਜਾਬ ਵਿੱਚੋਂ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਖੱਜਲ ਕਰਨਾ ਚਾਹੀਦਾ ਤਾਂ ਕਿ ਇਹਨਾਂ ਪਹਾੜੀਆਂ ਦਾ ਦਿਮਾਗ ਸਹੀ ਹੋ ਸਕੇ। ਹਾਲਾਂਕਿ ਹਕੀਕਤ ਇਹ ਹੈ ਕਿ ਵੀ ਹਿਮਾਚਲ ਦੇ ਵਿੱਚ ਤਾਂ ਕਿੰਨੇ ਬਹੁਤ ਥੋੜ੍ਹੇ ਸਿੱਖ ਨੇ, ਘੱਟੋ ਘੱਟ 1 ਮਿਲੀਅਨ ਤੋਂ ਜ਼ਿਆਦਾ ਪਹਾੜੀਏ ਜਿਹੜੇ ਨੇ ਉਹ ਪੰਜਾਬ, ਚੰਡੀਗੜ੍ਹ, ਮੋਹਾਲੀ ਦੇ ਵਿੱਚ ਇੰਪਲੋਇਡ ਨੇ। ਜੇ ਕੋਈ ਇਸ ਕਿਸਮ ਦਾ ਇਹਨਾਂ ਨੇ ਕੋਈ ਕੀਤਾ ਪਰ ਸਾਡੇ 'ਚ ਤਾਂ ਫਿਰ ਬੈਠੇ ਹੋਏ ਸਰਬੱਤ ਦੇ ਭਲੇ ਵਾਲੇ ਬਹੁਤੇ ਨੇ ਨਾ। ਸਾਨੂੰ ਤਾਂ ਅਸੀਂ ਕੋਈ ਗੱਲ ਕਹਿਣੀ ਸ਼ੁਰੂ ਕਰੀਏ ਫਿਰ ਨਾਲ ਦੀ ਨਾਲ ਉਹ ਸਾਨੂੰ ਸਰਬੱਤ ਦਾ ਭਲਾ ਸੁਣਾ ਦਿੰਦੇ ਨੇ। ਉਹਨਾਂ ਨੇ ਉੱਥੇ ਨੱਕ 'ਚ ਦਮ ਕੀਤਾ ਹੋਇਆ। ਔਰ ਇਸੇ ਤਰ੍ਹਾਂ ਜ਼ੁਬੇਰ ਯਾਕੂਬ ਸਾਹਿਬ ਉਹਨਾਂ ਨੇ ਇਹ ਵੀ ਕਿਹਾ ਕਿ ਫਿੰਗਰ ਹਰਟ ਕਰਦੀ ਹੈ, ਆਪਣਾ ਧਿਆਨ ਰੱਖੋ ਯਾਕੂਬ ਸਾਹਿਬ, ਅਜੇ ਇਹਨਾਂ ਹੱਥਾਂ ਨਾਲ ਤਾਂ ਤੁਸੀਂ ਕਈ ਯੁੱਧ ਮਚਾਣੇ ਨੇ ਔਰ ਆਪਣਾ ਜਿਹੜਾ ਹੈ ਉਹ ਇਲਾਜ ਵੀ ਕਰਾਓ ਔਰ ਧਿਆਨ ਰੱਖੋ। ਫਿਰ ਜਸ ਕਿੰਗ ਉਹਨਾਂ ਆਸਟ੍ਰੇਲੀਆ, ਆਸੀਜ਼ ਆਰ ਨਾਟ ਇੰਪ੍ਰੈਸਡ ਉਹਨਾਂ ਲਈ। ਬਿਲਕੁਲ ਠੀਕ ਹੈ ਕਿਉਂਕਿ ਕੋਈ ਉਹ ਜਿਹੜਾ ਰੱਥ ਤੇ ਪਹਿਲਾਂ ਘੁਮਾਇਆ ਉਹਨੂੰ ਕ੍ਰਿਕਟ ਸਟੇਡੀਅਮ 'ਚ ਜਾਂਦਿਆਂ ਜਦੋਂ ਤੱਕ ਫਾਈਨਲ ਹੋਇਆ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਚਿਹਰੇ ਤੇ ਕੋਈ ਤੁਹਾਨੂੰ ਚਾਅ ਨਹੀਂ ਸੀ ਨਜ਼ਰ ਆਉਂਦਾ ਔਰ ਉਹ ਆਪਣੀ ਫਰਸਟ੍ਰੇਸ਼ਨ ਕੱਢ ਰਿਹਾ ਸੀ ਮੋਦੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜੋ ਮਾਹੌਲ ਸਿਰਜਿਆ ਜਾ ਰਿਹਾ, ਹੁਣ ਖਬਰਾਂ ਮੇਰੇ ਸਾਹਮਣੇ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਈ ਵਾਰ ਕਿ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੇ ਕੋਈ ਵੀ ਮਿਸ ਨਾ ਹੋਏ। ਲੇਕਿਨ ਜਦੋਂ ਅਸੀਂ 2-3 ਦਿਨ ਪਹਿਲਾਂ ਇਹ ਦੇਖਿਆ ਕਿ ਗਵਰਨਮੈਂਟ ਨੇ ਜਿਹੜਾ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਕਿਹਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਹੋਏ ਨੇ, ਆਰਮਡ ਲਾਇਸੈਂਸ ਉਹਨਾਂ ਦੇ ਬੰਦਿਆਂ ਨੂੰ, ਉਹਨਾਂ ਨੂੰ ਚੈੱਕ ਕੀਤਾ ਜਾਏ। ਔਰ ਫਿਰ ਇਹ ਖਬਰ ਆਈ ਕਿ ਵੀ ਉਹਨਾਂ ਦੇ ਜਿਹੜੇ 8 ਸਾਥੀ ਨੇ ਏਡਸ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਤੁਸੀਂ ਸਬਮਿਟ ਆਪਣੇ ਜਿਹੜੇ ਨੇ ਹਥਿਆਰ ਉਹ ਲਿਆਓ, ਰਿਵਿਊ ਕਰਨੇ ਨੇ। ਅੱਜ ਕਿਤੇ ਮੈਂ ਇਹ ਵੀ ਖਬਰ ਦੇਖੀ ਕਿ ਜੀ ਜਿਹੜੇ 2 ਨੇ ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰੋਪਰ ਨਹੀਂ ਨੇ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਕਿ ਉਸ ਤੋਂ ਪਹਿਲਾਂ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਉਹ ਥੱਲੇ ਪੂਰੀ ਲਿਸਟ ਹੈ ਕਿ ਭਾਈ ਕਿਹਨਾਂ ਦੇ ਕੋਲ ਆਰਮਡ ਜਿਹੜੇ ਨੇ ਲਾਇਸੈਂਸਿਸ ਨੇ ਔਰ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਉਹਨਾਂ 'ਚੋਂ ਕਾਫੀ ਨੂੰ ਕੈਂਸਲ ਕੀਤਾ ਜਾਏਗਾ। ਕੁਛ ਦੇ 2 ਦੇ ਉੱਤੇ ਤਾਂ ਪਹਿਲਾਂ ਹੀ ਉਹਨਾਂ ਨੇ ਇਤਰਾਜ਼ ਲਿਆਂਦਾ। ਫਿਰ ਇਕੱਲਾ ਇਹੀ ਨਹੀਂ ਔਰ ਉਹਦੇ ਤੇ ਉਹਨਾਂ ਦੀ ਨੀਤੀ ਤਾਂ ਇਹੀ ਹੋਏਗੀ। ਹੁਣ ਇੱਕ ਪਾਸੇ ਜੇ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਮਰਵਾਉਣਾ ਸੀ ਤੇ ਉਹਦੀ ਸਿਕਿਉਰਿਟੀ ਡਾਊਨ ਕੀਤੀ ਔਰ ਉਹਨੂੰ ਮੀਡੀਆ ਰਾਹੀਂ ਲੀਕ ਕੀਤਾ ਕਿ ਜੀ ਉਹਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ ਔਰ ਅਗਲੇ ਕੁਛ 24-48 ਆਵਰਸ ਦੇ ਵਿੱਚ ਉਸਦਾ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਜਾਂਦਾ। ਔਰ ਉਹੀ ਉਹਨਾਂ ਦੇ ਫਾਦਰ ਮਦਰ ਜਿਹੜੇ ਧਰਨੇ ਤੇ ਉਹਨਾਂ ਨੇ ਕਿਹਾ ਜੀ ਕਿਸੇ ਦਾ ਨਾਮ ਬਲਤੇਜ ਪੰਨੂ ਕੇ ਕੌਣ ਜਿਹੜਾ ਮੀਡੀਆ ਐਡਵਾਈਜ਼ਰ ਇਹਨਾਂ ਦਾ ਭਗਵੰਤ ਮਾਨ ਦਾ ਕਿ ਭਾਈ ਉਹਦੇ ਤੇ ਵੀ ਕੇਸ ਰਜਿਸਟਰ ਕਰੋ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਇਸ ਵੇਲੇ ਜਦੋਂ ਕਿ ਆਲਰੇਡੀ ਉਹਨਾਂ ਨੇ ਅਮਰਤਪਾਲ ਸਿੰਘ ਉਹਨਾਂ ਨੇ ਕੋਈ ਸਰਕਾਰੀ ਸਿਕਿਉਰਿਟੀ ਨਹੀਂ ਲਈ ਪਰ ਜੇ ਆਪਣੀ ਸਿਕਿਉਰਿਟੀ ਦੇ ਲਈ ਜੇ ਹੈ ਉਹਨਾਂ ਨੂੰ ਹਰਾਸ ਵੀ ਕੀਤਾ ਜਾ ਰਿਹਾ ਔਰ ਉਹਨਾਂ ਦੇ ਲਾਇਸੈਂਸ ਕੈਂਸਲ ਕਰਨ ਤੱਕ ਜਾ ਰਹੇ ਨੇ। ਕਿਸੇ ਨੇ ਕੋਈ ਗੋਲੀ ਚਲਾਈ ਨਹੀਂ ਹੈ, ਕੋਈ ਦੂਜਾ ਨਹੀਂ ਹੈ
ਤੇ ਇਹਦਾ ਮਤਲਬ ਹੈ ਕਿ ਏਜੰਸੀਆਂ ਮਰਵਾਉਣਾ ਚਾਹੁੰਦੀਆਂ ਨੇ, ਉਹੀ ਰਾਹ ਪੱਧਰਾ ਕਰਨਾ ਚਾਹੁੰਦੇ ਨੇ। ਫਿਰ ਕੱਲਾ ਇਹੀ ਨਹੀਂ, ਕੱਲ ਦੀ ਇਹ ਖਬਰ ਸੀ ਕਿ ਜੀ ਜਿਹੜੇ ਸੋਸ਼ਲ ਮੀਡੀਆ ਹੈਂਡਲਰ ਵਾਰਸ ਪੰਜਾਬ ਦੇ ਗੁਰਿੰਦਰਪਾਲ ਗੁਰੂ ਔਜਲਾ, ਉਹ ਯੂਕੇ ਦਾ ਰੈਜ਼ੀਡੈਂਟ ਹੈ, ਉਹ ਜਦੋਂ ਕੱਲ ਅੰਮ੍ਰਿਤਸਰ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਚੜ੍ਹਨ ਲੱਗੇ ਤੇ ਉਹਨਾਂ ਨੂੰ ਰੋਕ ਲਿਆ ਗਿਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਤੁਹਾਡੇ ਖਿਲਾਫ 20 ਫਰਵਰੀ ਨੂੰ ਜਲੰਧਰ ਦੇ ਵਿੱਚ FIR ਲਿਖੀ ਹੋਈ ਹੈ ਔਰ ਤੁਹਾਡਾ ਤਾਂ ਲੁੱਕ ਆਊਟ ਨੋਟਿਸ ਹੈ, LOC ਹੈ ਤੁਹਾਡੇ ਖਿਲਾਫ, ਔਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਇਹਦਾ ਮਤਲਬ ਇਹ ਹੈ ਕਿ ਹੁਣ ਜੇ ਲੁੱਕ ਆਊਟ ਨੋਟਿਸ ਹੈ, ਉਹਨੂੰ ਪਤਾ ਹੀ ਨਹੀਂ ਹੈਗਾ ਲੁੱਕ ਆਊਟ ਨੋਟਿਸ। ਜੇ ਦੱਸਿਆ ਹੁੰਦਾ ਕਿ ਭਾਈ ਲੁੱਕ ਆਊਟ ਨੋਟਿਸ ਹੈ ਤੇ ਉਹਨੇ ਕੋਈ ਅੰਮ੍ਰਿਤਸਰ ਜਾਂ ਦਿੱਲੀ ਏਅਰਪੋਰਟ ਤੋਂ ਥੋੜੀ ਚੜ੍ਹਨ ਜਾਣਾ ਸੀ, ਫਿਰ ਤਾਂ ਵਾਇਆ ਨੇਪਾਲ ਔਰ 3600 ਰਾਹ ਨੇ, ਉਹਨਾਂ ਦੇ ਹੀ ਕਿਸੇ ਨੂੰ ਤੁਸੀਂ 4 ਪੈਸੇ ਦਿਓ, ਤੁਹਾਨੂੰ ਜਿੱਥੇ ਮਰਜ਼ੀ ਲੈ ਜਾਣ, ਬਿਠਾ ਕੇ ਚਾੜ ਦੇਣ। ਲੇਕਿਨ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਭਾਈ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਆਵਾਜ਼ ਮਾੜੀ ਮੋਟੀ ਉੱਠਣੀ ਸ਼ੁਰੂ ਹੋਈ, ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਹੈ, ਅੰਮ੍ਰਿਤ ਛਕਾਉਣ ਦੀ ਮੁਹਿੰਮ ਹੈ, ਔਰ ਮੈਂ ਦੇਖਦਾ ਵੀ ਆਪਣੇ ਲੋਕਾਂ ਦਾ ਵੀ, ਮੈਂ ਹੁਣ ਕਹਿਣਾ ਕੀ ਹੈ ਕਿ ਇੰਨੀ ਰੈਪਿਊਟਡ ਸੰਸਥਾ ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਸਜਦਾ ਕਰਦੇ ਹਾਂ, ਉਹਦਾ ਜਾਲੀ ਜਿਹਾ ਹੈੱਡ ਜਿਹੜਾ ਬਣਾਇਆ ਹੋਇਆ ਬਾਦਲਾਂ ਦਾ ਦੁਮਛੱਲਾ, ਉਹ ਕਹਿ ਰਿਹਾ ਇਹ ਕਿਹੜਾ ਤੁਹਾਨੂੰ ਮਾਣ ਨਾਲ ਅਸੀਂ ਇੰਨਿਆਂ ਨੂੰ ਅੰਮ੍ਰਿਤ, ਇੱਦਾਂ ਅੰਮ੍ਰਿਤ ਥੋੜੀ ਛਕਾਇਆ ਜਾਂਦਾ ਹੈ, ਅੰਮ੍ਰਿਤ ਛਕਣ ਵਾਲਾ ਤਾਂ ਫਿਰ ਸਿਰ ਦੇ ਦਿੰਦਾ, ਪਿੱਛੇ ਨਹੀਂ ਹਟਦਾ। ਉਹ ਭਾਈ ਤੂੰ ਤਾਂ ਕਿੰਨੀ ਵਾਰੀ ਪਿੱਛੇ ਹਟਿਆ, ਤੁਸੀਂ ਤਾਂ ਝੂਠ ਬੋਲੇ ਨੇ ਕਿੰਨੇ, ਤਾਂ ਬਾਦਲਾਂ ਦੇ ਪੈਰਾਂ 'ਚ ਬਹਿਣਾ ਤੁਹਾਨੂੰ, ਯਾਨੀ ਉਹ ਜਿੰਨੀ ਗੱਲ ਸੁਣੋ ਬਿਨਾਂ ਨਾਂ ਲਏ ਜਿਵੇਂ ਇਹਨਾਂ ਸਾਰਿਆਂ ਦੇ ਅੰਦਰ ਅੱਗ ਲੱਗ ਗਈ ਹੈ ਕਿ ਜੀ ਇੱਕ ਅਮਰਤਪਾਲ ਸਿੰਘ ਨੇ ਆ ਕੇ ਇੰਨੀ ਸ਼ੋਹਰਤ ਉਹਨੂੰ ਕਿਵੇਂ ਮਿਲ ਗਈ। ਦੂਜਾ ਉਹ ਹਾਲਾਂਕਿ ਹੰਬਲ ਨਾ ਉਹ ਇਹ ਕਹਿੰਦਾ ਕਿ ਮੈਂ ਕੋਈ ਪਿੰਡਾਣਿਆਂ ਦੀ ਕੋਈ ਨਕਲ ਕਰ ਰਿਹਾ, ਖੁਦ ਹੀ ਇਹਨਾਂ ਦਾ ਇਹ ਕਹਿਣਾ ਕਿ ਜੀ ਇੱਦਾਂ ਥੋੜ੍ਹੀ ਬਣ ਜਾਂਦਾ ਹੈ ਜਾਂ ਦੂਜਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਇਸ ਕਿਸਮ ਦੇ ਲੋਕ ਵੀ ਏਜੰਸੀਆਂ ਦੇ ਕੰਮ 'ਚ ਹੀ ਮਦਦ ਕਰ ਰਹੇ ਨੇ, ਕਿਉਂਕਿ ਉਹ ਭਰਮ ਭੁਲੇਖੇ ਫੈਲਾ ਰਹੇ ਨੇ, ਭੰਬਲ ਭੂਸਾ ਪੈਦਾ ਕਰ ਰਹੇ ਨੇ। ਔਰ ਦੂਸਰੇ ਪਾਸੇ ਜਿਹੜਾ ਉਹਨਾਂ ਦੇ ਮੀਡੀਆ, ਔਰ ਜਦੋਂ ਅਸੀਂ ਅੱਜ ਇਹ ਖਬਰ ਦੇਖ ਰਹੇ ਹਾਂ, ਅੱਜ ਦੇ ਮੀਡੀਆ 'ਚ ਖਬਰ ਹੈ ਸੈਂਟਰ ਬਲੌਕਸ 6 YouTube ਚੈਨਲਸ streaming pro-Khaalistan content. Information and Broadcasting Secretary Apurva Chandra said the channels with content in Punjabi language were trying to foment trouble in the border state. ਹੁਣ ਸਾਡੇ ਵੀ ਪਿਛਲੇ ਕੁਝ ਦਿਨਾਂ ਤੋਂ ਉੱਥੋਂ ਦੇ ਨਹੀਂ ਆਏ ਹੈ ਜਿਹੜੇ ਵਿਊਅਰ ਹੁੰਦੇ ਨੇ, ਜਿਹੜੇ ਕੋਈ ਹੋਰ ਰਸਤੇ ਰਾਹੀਂ ਪਹੁੰਚਦੇ ਸੀ। ਹੁਣ ਉਹਨਾਂ ਨੇ ਇਹ ਜਿਹੜੇ 6 ਦੇ 6 YouTube ਚੈਨਲ ਖਾਲਿਸਤਾਨੀ ਚੈਨਲ ਨੇ, ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਕਿਹਾ ਜੇ ਪ੍ਰੋ ਖਾਲਿਸਤਾਨ ਸੈਂਟੀਮੈਂਟ ਨੂੰ ਉਭਾਰ ਰਹੇ ਸੀ, ਔਰ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਇਸ ਨੂੰ ਜਿਹੜਾ ਇਹਨਾਂ ਨੂੰ ਬਲੌਕ ਕਰ ਦਿੱਤਾ। ਉਹਨਾਂ ਦੇ ਨਾਂ ਕੋਈ ਨਹੀਂ, ਉਹ ਥੱਲੇ ਫੇਰ ਇਹੀ ਹੈ ਕਿ ਜੀ ਵਾਰਸ ਪੰਜਾਬ ਦੇ ਉਹਨਾਂ ਦੇ ਆਉਣ ਤੋਂ ਬਾਅਦ ਇਹ ਜਿਹੜਾ ਅਮਰਤਪਾਲ ਸਿੰਘ ਔਰ ਉਹਨੂੰ ਪ੍ਰਮੋਟ ਕਰ ਰਹੇ ਨੇ, ਔਰ ਇਹ ਕੰਟੈਂਟ ਵਾਸ ਬੀਇੰਗ ਅਪਲੋਡਡ ਇਨ ਰੀਜਨਲ ਲੈਂਗੁਏਜ। ਔਰ ਉਹਨਾਂ ਨੇ ਕਿਹਾ ਜੀ ਇਕੱਲਾ ਇਹੀ ਨਹੀਂ ਕਿ ਬੈਨ ਕੀਤੇ ਨੇ, ਉਹਨਾਂ ਨੇ ਈਵਨ YouTube ਵਾਲਿਆਂ ਨੂੰ ਕਿਹਾ ਗਵਰਨਮੈਂਟ ਹੈਜ਼ ਆਸਕਡ YouTube ਟੂ ਯੂਜ਼ ਆਰਟੀਫਿਸ਼ੀਅਲ ਇੰਟੈਲੀਜੈਂਸ and algorithms to identify and block objectionable content automatically. ਉਹਨਾਂ ਨੇ ਕਿਹਾ ਜੀ ਤੁਸੀਂ ਉਹ ਫੀਡ ਕਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਔਰ ਯੂਜ਼ ਕਰੋ ਐਲਗੋਰਿਥਮ ਕਿ ਵੀ ਜਿਹਦੇ ਥੱਲੇ ਜਿਹੜਾ ਕੰਟੈਂਟ ਆਟੋਮੈਟਿਕਲੀ ਜਿਹੜਾ ਵੀ ਜਿਹਦੇ 'ਚ ਲਫ਼ਜ਼ ਖਾਲਿਸਤਾਨ ਆਏ ਉਹ ਬਲੌਕ ਹੋ ਜਾਏ। ਔਰ ਇਸ ਲੈਵਲ ਦੇ ਉੱਤੇ ਉਹਨਾਂ ਦਾ ਪੂਰੀ ਤਿਆਰੀ ਚੱਲ ਰਹੀ ਹੈ। ਔਰ ਇਹੀ ਮੀਡੀਆ ਜਿਹੜਾ ਉਹਨਾਂ ਦਾ ਹੈ ਉਹ ਇਸ ਕੰਮ ਤੇ ਲੱਗਾ ਹੈ कि भी पंजाब वापस जाएगा 80 के दौर में, क्या पंजाब में एक और भिंडरांवाला आ गया, क्या पंजाब फिर बर्बाद होगा, क्या फिर ISI पंजाब में खुल खेले। इदां दियां हेडलाइनस और इन्ने डराने अंदाज ਜਿਹੜੀਆਂ ਨੇ ਉਹਨਾਂ ਦੀਆਂ ਐਂਕਰਾਂ ਔਰ ਉਹ ਜਿਹੜੀਆਂ 4-4 ਫੁੱਟੀਆਂ ਉੱਚ ਕੇ 8-8 ਫੁੱਟ ਇਸ ਕਿਸਮ ਦੀਆਂ ਗੱਲਾਂ ਕਰ ਰਹੀਆਂ ਹੁੰਦੀਆਂ ਨੇ। ਔਰ ਈਵਨ ਕੋਈ ਡਾਕਟਰ ਵਿਕਰਮ ਸਿੰਘ ਐਕਸ DGP ਉਹਦਾ ਇੰਟਰਵਿਊ ਜਿਹੜਾ ਉਹ ਇੱਕ ਆਇਆ ਸਾਹਮਣੇ ਜਿਹਦੇ 'ਚ ਉਹ ਇਸ ਕਿਸਮ ਦਾ ਹੀ ਜਿਹੜਾ ਉਹ ਆਪਣਾ ਕਰ ਰਿਹਾ ਸੰਜੇ ਦੀਕਸ਼ਤ ਉਸ ਨੂੰ ਜਿਹੜਾ ਇੰਟਰਵਿਊ ਕਰ ਰਿਹਾ ਔਰ ਉਹ ਇਹੀ ਕਹਿ ਰਿਹਾ ਕਿ ਇਸ ਵੇਲੇ ਹਾਲਾਤ ਬਹੁਤ ਖਤਰਨਾਕ ਨੇ। ਪੰਜਾਬ ਜਿਹੜਾ ਔਨ ਦਾ ਵਰਜ ਆਫ ਅਨਦਰ ਇੰਪਲੋਜਨ ਕਿ ਜੀ ਉਹ ਇੱਕ ਹੋਰ ਧਮਾਕੇ ਦੇ ਜਾਂ ਬਾਰੂਦ ਦੇ ਉੱਤੇ ਬੈਠਾ ਔਰ ਇਹਦੇ ਉੱਤੇ ਸਾਡੇ ਕੈਲੀਫੋਰਨੀਆ ਤੋਂ ਵੀਰ ਨੇ ਸਰ ਸੰਧੂ
ਉਹਨਾਂ ਨੇ ਈਵਨ ਲੈਟਰ ਵੀ ਸ਼ੂਟ ਕੀਤਾ ਇਹਨਾਂ ਨੂੰ ਜੈਪੁਰ ਡਾਇਲੌਗਸ ਦੇ ਥੱਲੇ ਇਹ ਇੰਟਰਵਿਊ ਸੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਟ ਇਜ਼ ਸੈਡ ਟਰੂਥ that this host is unable to mention, let alone understand the root cause of Sikh sentiment. So long as people like these can produce content like this, there is no hope for peace. If you are really interested in fairness and truth, then address the underlying causes. ਉਹਨਾਂ ਨੇ ਕਿਹਾ ਜੀ ਤੁਸੀਂ ਅੱਗ ਲਾ ਰਹੇ ਹੋ ਪੰਜਾਬ ਦੇ ਵਿੱਚ, ਜੇ ਤੁਸੀਂ ਸੱਚਮੁੱਚ ਸੀਰੀਅਸ ਹੋ ਇਹਨੂੰ ਸੰਜੇ ਦੀਕਸ਼ਤ ਦੇ ਨਾਲ ਜਿਹੜਾ ਡਾਕਟਰ ਵਿਕਰਮ ਸਿੰਘ ਐਕਸ ਡੀਜੀਪੀ ਹੈ ਜਿਹੜਾ ਇਹ ਕਹਿ ਰਿਹਾ ਕਿ ਪੰਜਾਬ ਫਿਰ ਬਰੂਦ ਦੇ ਢੇਰ ਤੇ ਬੈਠਾ ਹੈ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ 'ਚ ਹਾਲਾਤ ਨਾਰਮਲ ਹੋਣ, ਐਂਡ ਡਿਸਕ੍ਰਿਮੀਨੇਸ਼ਨ ਅਗੇਂਸਟ ਸਿੱਖਸ, ਜੋ ਤੁਸੀਂ ਵਿਤਕਰਾ ਕਰ ਰਹੇ ਹੋ ਖਤਮ ਕਰੋ। ਸਟਾਪ ਨੌਨਸੈਂਸ ਲਾਈਕ ਸਿੱਖਸ ਆਰ ਔਰ ਵਰ ਐਵਰ ਪਾਰਟ ਆਫ ਹਿੰਦੂਜ਼ ਐਵਰ ਸਿੰਸ ਸਿੱਖਿਜ਼ਮ ਕੇਮ ਇਨਟੂ ਐਗਜ਼ਿਸਟੈਂਸ। ਇਹ ਬੰਦ ਕਰੋ ਬਕਵਾਸ ਕਿ ਜੀ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਹਿੱਸਾ ਨੇ। ਸਟਾਪ ਗਲੋਰੀਫਾਈਂਗ ਮਰਡਰਸ ਲਾਈਕ KPS ਗਿੱਲ ਐਂਡ ਬੇਅੰਤ ਸਿੰਘ, ਕਿ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਜੀ ਪੰਜਾਬ ਨੂੰ ਇੱਕ ਸਟਰੋਂਗ ਫਿਰ KP ਗਿੱਲ ਚਾਹੀਦਾ, ਇੱਕ ਫਿਰ ਬੇਅੰਤ ਸਿੰਘ ਵਰਗਾ ਚੀਫ ਮਿਨਿਸਟਰ ਚਾਹੀਦਾ, ਮਤਲਬ ਕਿ ਤੁਸੀਂ ਅਗਲੀ ਨਸਲਕੁਸ਼ੀ ਦੇ ਲਈ ਬੇਅੰਤੇ ਔਰ KP ਗਿੱਲ ਦੀ ਤਲਾਸ਼ ਦੇ ਵਿੱਚੋਂ। ਇਨ ਅਨਦਰ ਸ਼ੋ ਵਿਦ ਰਮਨੀਕ ਮਾਨ, a pseudo intellectual snob, Mr. Dikshit was complaining that the movement asking for the release of Sikhs languishing in jail after completing their sentences was somehow improper. ਹੁਣ ਕਿਉਂਕਿ ਕੌਮੀ ਰਿਹਾਈ ਮੋਰਚਾ ਵੀ ਚੱਲ ਰਿਹਾ, ਰੋਜ਼ਾਨਾ ਜਿਹੜੀ ਉਹਦੀ ਕਵਰੇਜ ਹੈ ਲਾਈਵ ਹੁੰਦੀ ਹੈ ਸਾਡੇ TV 84 ਤੇ ਵੀ, ਔਰ ਮੈਨੂੰ ਖੁਸ਼ੀ ਹੁੰਦੀ ਹੈ ਕੋਈ ਰਾਜਸਥਾਨ ਤੋਂ ਸਿੱਖ ਹੈ, ਕੋਈ ਕਸ਼ਮੀਰ ਤੋਂ ਹੈ, ਕੋਈ ਦੂਜਾ ਹੈ, ਸਾਰਾ ਦਿਨ ਦੀਵਾਨ ਚੱਲਦਾ ਉਹਦੀ ਕਾਰਵਾਈ। ਔਰ ਉਹ ਇਹ ਕਹਿ ਰਹੇ ਨੇ ਇਹਨਾਂ ਦੇ ਉਸ ਦੇ ਉੱਤੇ ਕਿ ਜੀ ਇਹ ਜੇ ਉਹਨਾਂ ਨੂੰ ਇਹ ਮੰਗ ਕਰਨੀ ਵੀ ਜਿਹੜੀ ਹੈ ਬਿਲਕੁਲ ਠੀਕ ਨਹੀਂ ਹੈ ਕਿ ਉਹਨਾਂ ਦੀ ਰਿਹਾਈ ਕੀਤੀ ਜਾਏ। A continuing imprisonment that is against Indian law, international law and human rights, but that doesn't matter because when you have a Hindutva mindset, you can mistreat Sikhs, Muslims, Christians, Adivasis, Buddhists, Jains or anyone who doesn't recite Hanuman Chalisa, ਕਿ ਵੀ ਜਿਹੜਾ ਜਿਹਨੂੰ ਹਨੂਮਾਨ ਚਾਲੀਸਾ ਨਹੀਂ ਆਉਂਦਾ ਹੈ ਉਹਨਾਂ ਦੇ ਨਾਲ ਤੁਸੀਂ ਡਿਸਕ੍ਰਿਮੀਨੇਟ ਕਰੋ, ਤੁਸੀਂ ਕਹੋ ਜੀ ਨਹੀਂ ਇਹ ਰਿਲੀਜ਼ ਨਹੀਂ ਹੋਣੀ ਚਾਹੀਦੇ। ਸਟਾਪ ਸਟੇਜ ਮਰਡਰਸ ਆਫ ਸਿੱਖਸ ਲਾਈਕ ਦੈਟ ਆਫ ਦੀਪ ਸਿੱਧੂ ਐਂਡ ਸਿੱਧੂ ਮੂਸੇਵਾਲਾ, ਵੀ ਬੰਦ ਕਰੋ ਇਹ ਜਿਹੜੇ ਤੁਸੀਂ ਸਟੇਜ ਐਨਕਾਊਂਟਰ ਕੀਤੇ ਨੇ। ਮਿਸਟਰ ਦੀਕਸ਼ਤ ਉਹਨੂੰ ਐਡਰੈਸ ਕੀਤਾ ਹੈ, ਵੀ ਅਰਜ ਯੂ ਟੂ ਡੂ ਅ ਫਿਊ ਸ਼ੋਜ਼ ਔਨ ਹਿੰਦੂ ਟੈਰਰਿਸਟ ਐਂਡ ਹਿੰਦੂ ਟੈਰਰਿਜ਼ਮ ਐਜ਼ ਵੈਲ, ਔਰ ਡਿਡ ਆਈ ਹੀਅਰ ਯੂ ਸੇ ਯੂ ਡੋਂਟ ਨੋ ਆਫ ਐਨੀ ਹਿੰਦੂ ਟੈਰਰਿਸਟ, ਕਿ ਕੀ ਤੁਹਾਨੂੰ ਨਹੀਂ ਲੱਗਦਾ ਵੀ ਹਿੰਦੂ ਟੈਰਰਿਸਟ ਨਹੀਂ ਹੈਗੇ, ਉਹਨਾਂ ਤੇ ਵੀ ਕੋਈ ਸ਼ੋਅ ਕਰ। Well, let me help you, Mr. Dikshit, with the dilemma of yours. Here are couple that should not be difficult to find. ਸਾਧਵੀ ਪ੍ਰਗਿਆ ਕਰਨਲ ਪ੍ਰੋਹਤ, ਕਿ ਇਹਨਾਂ ਤੇ ਕਰੋ ਹਿੰਦੂ ਦਹਿਸ਼ਤਗਰਦੀ ਦੇ ਉੱਤੇ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਸਾਰੇ ਤੁਸੀਂ ਸਾਨੂੰ ਇਸ ਦੇ ਉੱਤੇ ਧੱਕ ਰਹੇ ਹੋ। While you are thinking about this, let us know how many shows did you do about their crimes being whitewashed and they being released even before completing their sentences. When it comes to justice for non-Hindus, Indian judicial system suddenly develops amnesia and judges act like they have developed dementia. ਕਿ ਜੱਜਾਂ ਨੂੰ ਐਵੇਂ ਹੁੰਦਾ ਹੈ ਕਿ ਜਿਵੇਂ ਉਹਨਾਂ ਨੂੰ ਭੁੱਲ ਗਿਆ, ਡਿਮੈਂਸ਼ੀਆ ਹੋ ਗਿਆ, ਔਰ ਇਵੇਂ ਹੁੰਦਾ ਲਿਖਣ ਲੱਗੇ ਜਿਵੇਂ ਉਹਨਾਂ ਦੀ ਆਕਸੀਜਨ ਸਪਲਾਈ ਮੁੱਕ ਗਈ ਹੋਏ। ਉਹਨਾਂ ਨੇ ਕਿਹਾ ਇਹ ਸਾਰਾ ਕਹਿ ਕੇ Sikhs have been discriminated by successive Delhi Darbar occupiers since independence, but the plan to destroy Sikh faith, Sikh prosperity, way of life and to take Sikh freedoms was put in place long before that. कि भी discrimination ਤਾਂ ਹੈ ਹੀ ਹੈ ਲੇਕਿਨ ਇਸ ਕਿਸਮ ਦੀ ਪਲੈਨਿੰਗ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੇ ਨੂੰ ਜਿਹੜਾ ਆਪਣਾ ਮਾਈਂਡਸੈਟ ਬਦਲੋ। ਸੋ ਅਸੀਂ ਇਸ ਚੋਂ ਇਹੀ ਕਹਿਣਾ ਚਾਹੁੰਦੇ, ਔਰ ਇਹ ਇਕੱਲਾ ਇਹੀ ਨਹੀਂ ਕਿ ਸਿੱਖਾਂ ਦੇ ਹਵਾਲੇ ਨਾਲ ਜਾਂ ਇਹਨਾਂ ਦਾ ਮਾਈਂਡਸੈਟ ਕੀ ਹੈ। ਪਿਛਲੇ ਦਿਨਾਂ 'ਚ ਇਸ ਦੇ ਉੱਤੇ ਇੱਕ ਬੜਾ ਡੀਟੇਲ ਆਰਟੀਕਲ ਅਰੁੰਧਾਤੀ ਰॉय ਵੱਲੋਂ ਸੀ, ਔਰ ਅਰੁੰਧਾਤੀ ਰॉय ਨੇ ਪ੍ਰਿੰਟ ਦੇ ਵਿੱਚ ਖਾਨਮ ਸ਼ੇਰਵਾਨੀ ਨੂੰ ਵੀ ਇੱਕ ਇੰਟਰਵਿਊ ਦਿੱਤਾ ਹੈ। ਉਹਨਾਂ ਮੋਦੀਜ਼ ਮਾਡਲ ਇਜ਼ ਐਟ ਲਾਸਟ ਰਿਵੀਲਡ ਫॉर ਵਾਟ ਇਟ ਇਜ਼, ਵਾਇਲੈਂਟ ਹਿੰਦੂ ਨੈਸ਼ਨਲਿਜ਼ਮ ਅੰਡਰ ਰਿਟਨ ਬਾਈ ਬਿਗ ਬਿਜ਼ਨਸ, ਕਿ ਬਿਗ ਬਿਜ਼ਨਸ ਸਪਾਂਸਰ ਕਰਦੀ ਹੈ ਔਰ ਹਿੰਦੂ ਨੈਸ਼ਨਲਿਜ਼ਮ, ਵਾਇਲੈਂਟ ਹਿੰਦੂਤਵਾ ਇੰਪਲੀਮੈਂਟ ਹੋ ਰਿਹਾ ਹੈ। ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਇਹ ਸਾਰੇ ਕਾਣੇ ਕੀਤੇ ਹੋਏ ਨੇ। ਕਿਸੇ ਤੋਂ ਤੁਸੀਂ ਜਹਾਜ਼ ਖਰੀਦ ਲਓ, ਕਿਸੇ ਤੋਂ ਰਾਫੇਲ ਖਰੀਦ ਲਓ ਫਰਾਂਸ ਤੋਂ, ਇਹ ਅਮਰੀਕਾ ਦੇ ਕਹਿਣ ਦੇ ਉੱਤੇ ਤੁਸੀਂ ਕੁਆਡ 'ਚ ਬਣ ਜਾਓ ਹਿੱਸਾ ਚੀਨ ਨੂੰ ਨਿਊਟਰਲਾਈਜ਼ ਕਰਨ ਲਈ। ਸੋ ਪੰਜਾਬ ਦਾ ਮਾਹੌਲ ਉਸ ਪਾਸੇ ਵੱਲ ਧੱਕਿਆ ਜਾ ਰਿਹਾ ਹੈ। ਔਰ ਆਲਰੇਡੀ ਮੈਨੂੰ ਕਈ ਵਾਰ ਲੱਗਦਾ, ਹਾਲਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਨਸਲਕੁਸ਼ੀ ਦੀ ਤਿਆਰੀ ਹੈ,
ਆਲਰੇਡੀ ਇਹ ਜਿਹੜੀ ਅਨਲੀਸ਼ ਕਰਨਾ ਹੁੰਦਾ ਕਿ ਜੋ ਤੁਸੀਂ ਦੇਖ ਰਹੇ ਹੋ ਇੰਡੀਅਨ ਪ੍ਰਾਈਮ ਮਿਨਿਸਟਰ ਲੈਵਲ ਤੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਕਹਿ ਕੇ ਸਿੱਖਾਂ ਨੂੰ ਦੋਸ਼ੀ ਦੱਸਣਾ ਕਿ ਜੀ ਮੰਦਰ ਜਿਹੜੇ ਨੇ ਉਹ ਵੈਂਡਲਾਈਜ਼ ਹੋ ਰਹੇ ਨੇ, ਇਹ ਆਲਰੇਡੀ ਦੱਸ ਰਿਹਾ ਕਿ that has been unleashed। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।